ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਗਾਂਧੀ ਜੀ ਤੇ ਨਹਿਰੂ ਜੀ ਨੇ, ਉਹਨਾਂ ਨੇ ਕਿਹਾ ਸੀ ਸਿੱਖੋ ਤੁਸੀਂ ਸਾਡੇ ਨਾਲ ਰਲ ਜਾਓ, ਜਦੋਂ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਤਾਂ ਤੁਹਾਨੂੰ ਇਹੋ ਜਿਹਾ ਕਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਅਤੇ ਤੁਸੀਂ ਦੇਖ ਲਓ ਕਿ ਇਹੋ ਜਿਹਾ ਨਿੱਘ ਅਸੀਂ ਮਾਣ ਰਹੇ ਹੈ। ਅਸੀਂ ਸੜਕਾਂ ਦੇ ਉੱਤੇ ਫਿਰਦੇ ਹੈ, ਗੰਦਗੀ ਸਾਡੇ ਪੰਜਾਬ ਦੇ ਉੱਤੋਂ ਦੀ ਪਈ ਹੋਈ ਹੈ। ਕਿਸੇ ਇਹ ਸੰਵਿਧਾਨ ਦੇ ਹੇਠ ਅਸੀਂ ਆਜ਼ਾਦੀ ਦੇ ਨਾਲ ਨਹੀਂ ਰਹਿ ਸਕਦੇ, ਔਰ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਸਾਡੀ ਅਲੱਗਾ ਸਟੇਟ ਖਾਲਿਸਤਾਨ ਨਹੀਂ ਬਣਦਾ। ਜਿਹੜਾ ਬਫਰ ਸਟੇਟ ਹੋਊਗਾ ਬਿਟਵੀਨ ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚਾਈਨਾ ਐਂਡ ਇੰਡੀਆ, ਇਹ ਬਹੁਤ ਵਧੀਆ ਸਟੇਟ ਹੋਊਗੀ। ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਪ੍ਰਫੁੱਲਤ ਹੋਣਗੇ। ਜਿਵੇਂ ਸੰਵਿਧਾਨ ਹੈ, ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵਸੀ ਜਾਂਦੇ ਹਾਂ, ਅਸੀਂ ਸਹੁੰ ਵੀ ਖਾ ਲੈਂਦੇ ਹਾਂ ਅਤੇ ਕੋਈ ਗਲਤੀ ਤਾਂ ਕੀਤੀ ਨਹੀਂ ਅੱਜ ਤੱਕ। ਕਿਹੜਾ ਸਾਡਾ ਖਾਲਿਸਤਾਨ ਬਣ ਗਿਆ? ਖਾਲਿਸਤਾਨ ਦੀ ਮੰਗ ਬਹੁਤ ਜਾਇਜ਼ ਹੈ। ਸਾਡੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤ ਚੁੱਕੀ ਹੈ ਅਮਨ ਪਸੰਦ ਤਰੀਕੇ ਦੇ ਨਾਲ। ਕਿਸੇ ਨੂੰ ਮੈਂ ਅੱਜ ਭੜਕਾਇਆ ਨਹੀਂ, ਕਿਸੇ ਨੂੰ ਕੋਈ ਦੰਗੇ ਫਸਾਦ ਨਹੀਂ ਕਰਨ ਦਿੱਤੇ। ਬਿਲਕੁਲ ਅਸੀਂ ਅਮਨ ਪਸੰਦ ਤਰੀਕੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਆਪਣੀ ਮੰਗ ਸਕਦੇ ਹਾਂ। ਹਿੰਦੂਤਵਾ ਦੇ ਨੀਚੇ ਹੋ ਕੇ ਨਹੀਂ ਰਹਿਣਾ ਚਾਹੁੰਦੇ, ਜਿਹੜੇ ਸਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਸਾਡੇ ਸਿੱਖਾਂ ਨੂੰ ਕਤਲ ਕਰੀ ਜਾਂਦੇ ਹੈ, ਅਸੈਸੀਨੇਟ ਕਰੀ ਜਾਂਦੇ ਹੈ। ਬਹੁਤ ਤਕੜਾ ਰੋਸ ਮਾਰਚ ਜੀ ਕੱਢਿਆ ਦਲ ਖਾਲਸਾ ਨੇ ਅਤੇ ਸਾਡੀ ਪਾਰਟੀ ਨੇ, ਅਤੇ ਲੋਕਾਂ ਨੇ ਬਹੁਤ ਦੂਰੋਂ ਆਏ ਹੈ। ਰਾਜਸਥਾਨ ਤੋਂ, ਕਸ਼ਮੀਰ ਤੋਂ ਵੀ ਆਏ ਹੈ, ਹਰਿਆਣੇ ਤੋਂ ਵੀ ਆਏ ਹੈ, ਦਿੱਲੀ ਤੋਂ ਵੀ ਆਏ ਹੈ, ਬਾਹਰ ਦੇ ਮੁਲਕਾਂ ਤੋਂ ਵੀ ਆਏ ਹੋਏ ਹੈ। ਔਰ ਇਹ ਬਹੁਤ ਪ੍ਰਭਾਵਸ਼ਾਲੀ ਇੱਕ ਇਕੱਠ ਹੈ ਜਿੱਥੇ ਅਸੀਂ ਫੈਸਲੇ ਲਏ ਹੈ ਕਿਸੇ ਇਹ ਸੰਵਿਧਾਨ ਦੇ ਹੇਠ ਅਸੀਂ ਆਜ਼ਾਦੀ ਦੇ ਨਾਲ ਨਹੀਂ ਰਹਿ ਸਕਦੇ, ਔਰ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਸਾਡੀ ਅਲੱਗਾ ਸਟੇਟ ਖਾਲਿਸਤਾਨ ਨਹੀਂ ਬਣਦਾ। ਜਿਹੜਾ ਬਫਰ ਸਟੇਟ ਹੋਊਗਾ ਬਿਟਵੀਨ ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚਾਈਨਾ ਐਂਡ ਇੰਡੀਆ, ਇਹ ਬਹੁਤ ਵਧੀਆ ਸਟੇਟ ਹੋਊਗੀ। ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਪ੍ਰਫੁੱਲਤ ਹੋਣਗੇ। ਜਿਵੇਂ ਵਿਲਾਇਤ ਦੇ ਵਿੱਚ ਸਾਰੇ ਇੱਕ ਹੋ ਕੇ ਰਹਿੰਦੇ ਹੈ, ਇੱਥੇ ਖਾਲਿਸਤਾਨ ਦੇ ਵਿੱਚ ਇੰਨਾ ਪ੍ਰੋਗਰੈਸ ਹੋਊਗਾ ਕਿ ਸਾਰੇ ਅਮੀਰ ਹੋਣਗੇ, ਵਧੀਆ ਵਸਣਗੇ, ਵਧੀਆ ਘਰ ਹੋਊਗਾ, ਵਧੀਆ ਜ਼ਿੰਦਗੀ ਹੋਊਗੀ, ਵਧੀਆ ਹਸਪਤਾਲ ਹੋਣਗੇ, ਵਧੀਆ ਕਾਲਜ, ਵਧੀਆ ਸਕੂਲ ਹੋਣਗੇ, ਸਾਰਾ ਕੁਝ ਹੋਊਗਾ। ਮਾਨ ਸਾਹਿਬ, ਕੱਲ੍ਹ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ, ਅੱਜ ਫਿਰ ਭਾਨੇ ਸਿੱਧੂ 'ਤੇ ਇੱਕ ਮਾਮਲਾ ਹੋਰ ਦਰਜ ਕਰਕੇ ਮਲੇਰਕੋਟਲੀ ਜੇਲ੍ਹ ਤੋਂ ਪਟਿਆਲਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਕੋਈ ਨਹੀਂ, ਅਸੀਂ ਭਾਨੇ ਸਿੱਧੂ ਦੀ ਗੱਲ ਕੀਤੀ ਹੈ। ਜੇ ਉਹਨੂੰ ਨਾ ਛੱਡਿਆ ਤਾਂ ਫਿਰ ਇੱਕ ਵੱਡਾ ਮੁਜ਼ਾਹਰਾ ਕਰਨਾ ਪਊ ਸਾਨੂੰ, ਅਤੇ 12 ਤਰੀਕ ਨੂੰ ਵੀ ਉਹਦੀ ਗੱਲ ਕਰਾਂਗੇ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਦੇ ਉੱਤੇ। ਮਾਨ ਸਾਹਿਬ, ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਤਾਂ ਇਸੇ ਨੂੰ ਲੈ ਕੇ ਜ਼ਿਕਰ ਛਿੜਦਾ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਅੰਦਰ ਖਾਤੇ ਗੱਠਜੋੜ ਹੋ ਰਿਹਾ ਹੈ। ਅਕਾਲੀ ਦਲ ਦਾ ਭਾਜਪਾ ਦੇ ਨਾਲ ਅੰਦਰ ਖਾਤੇ ਗੱਠਜੋੜ ਹੋ ਰਿਹਾ ਤੇ ਉੱਧਰ ਕਾਂਗਰਸ ਦਾ ਤੇ ਆਪ ਦਾ ਗੱਠਜੋੜ ਹੋ ਰਿਹਾ ਜੀ। ਦੋਨਾਂ ਨੂੰ ਕਿਵੇਂ ਦੇਖਦੇ ਹੋ ਕੰਪੀਟੀਸ਼ਨ? ਅਸੀਂ ਤਕੜੇ ਹਾਂ ਜੀ। 1999 ਦੇ ਵਿੱਚ ਅਸੀਂ ਬਹੁਤ ਤਕੜੇ ਸੀ। ਅਸੀਂ ਕਿਸੇ ਦੀ ਢੂਈ ਨਹੀਂ ਮਾਰੀ, ਇਕੱਲੇ ਹੀ ਆਪਾਂ ਜਿੱਤ ਕੇ ਇੱਥੇ ਪਾਰਲੀਮੈਂਟ 'ਚ ਪਹੁੰਚੇ ਸੀਗੇ। 2024 ਦੇ ਲੋਕ ਸਭਾ ਚੁਣਾਵ ਆ ਰਹੇ ਉਹਨਾਂ ਨੂੰ ਕੀ ਤੁਸੀਂ ਲੜੋਗੇ ਚੁਣਾਵ? ਹਾਂਜੀ, 2024 ਦੇ ਚੁਣਾਵਾਂ ਨੂੰ ਲੈ ਕੇ ਪਾਰਟੀ ਵੱਲੋਂ ਕੀ ਏਜੰਡਾ ਰੱਖਿਆ ਗਿਆ? 2024 ਦੇ ਚੁਣਾਵਾਂ ਨੂੰ ਲੈ ਕੇ ਸਾਡਾ ਏਜੰਡਾ ਅਸੀਂ ਮੀਟਿੰਗ ਕਰਾਂਗੇ ਆਪਣੇ ਹਮ ਖਿਆਲੀ ਪਾਰਟੀਆਂ ਦੇ ਨਾਲ ਅਤੇ ਮੈਨੀਫੈਸਟੋ ਬਣਾਵਾਂਗੇ। ਜਿਹੋ ਜਿਹਾ ਸਾਰੇ ਪੰਜਾਬੀ ਚਾਹੁਣਗੇ ਉਹੋ ਜਿਹਾ ਮੈਨੀਫੈਸਟੋ ਬਣਾਵਾਂਗੇ ਅਤੇ ਉਸ ਮੁੱਦੇ ਦੇ ਉੱਤੇ ਲੜਾਈ ਕੀਤੀ ਜਾਊਗੀ। ਗੱਠਜੋੜ ਹੋ ਸਕਦਾ ਹੈ, ਗੱਠਜੋੜ ਹੋ ਸਕਦਾ ਕਿਸੇ ਪਾਰਟੀ ਨਾਲ ਗੱਠਜੋੜ ਹੋ ਸਕਦਾ ਹੈ? ਹਾਂ, ਸਾਰਿਆਂ ਨਾਲ ਹੋ ਸਕਦਾ ਹੈ, ਪਰ ਕਿਸੇ ਨੂੰ
ਕਿਸੇ ਪਾਰਟੀ ਨੂੰ ਸ਼ੂਦਰ ਨਹੀਂ ਸਮਝਣਾ ਚਾਹੀਦਾ, ਕਿਉਂ ਕਰਕੇ ਕੁਰਬਾਨੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਨੇ ਤੇ ਸਾਰਿਆਂ ਨੇ ਬਹੁਤ ਬਰਾਬਰ ਦੀਆਂ ਕੀਤੀਆਂ ਹੋਈਆਂ ਤੇ ਅਸੀਂ ਯੋਧੇ ਹੈ ਤੇ ਯੋਧੇ ਇਲੈਕਸ਼ਨ ਲੜਦੇ ਹੁੰਦੇ ਹੈ ਜਦੋਂ ਲੜਾਈ ਦਾ ਬੀਗਲ ਵੱਜ ਜੇ। ਮਾਨ ਸਾਹਿਬ 2024 ਦੇ ਚੁਣਾਵ ਲੜੋਗੇ ਤੁਸੀਂ? 2024 ਦੇ ਚੁਣਾਵ ਲੜੋਗੇ? ਹਾਂਜੀ ਮਾਨ ਸਾਹਿਬ ਜਿਹੜੇ ਸੰਵਿਧਾਨ ਦੀ ਇੱਕ ਮਿੰਟ ਪਹਿਲਾਂ ਉਸੇ ਦਾ ਵਿਰੋਧ ਕਰ ਰਹੇ ਹੋ ਅੱਜ। ਦੇਖੋ, ਮੈਂ ਕਾਨੂੰਨ ਦੇ ਵਿੱਚ ਮੰਨਦਾ, ਮੈਂ ਸੜਕ ਦੇ ਖੱਬੇ ਪਾਸੇ ਚੱਲਦਾ, ਸੱਜੇ ਪਾਸੇ ਤਾਂ ਨਹੀਂ ਨਾ ਚੱਲਦਾ। ਇਸੇ ਤਰ੍ਹਾਂ ਜਿਵੇਂ ਸੰਵਿਧਾਨ ਹੈ, ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵਸੀ ਜਾਂਦੇ ਹਾਂ, ਅਸੀਂ ਸਹੁੰ ਵੀ ਖਾ ਲੈਂਦੇ ਹਾਂ ਤੇ ਕੋਈ ਗਲਤੀ ਤਾਂ ਕੀਤੀ ਨਹੀਂ ਅੱਜ ਤੱਕ। ਕਿਹੜਾ ਸਾਡਾ ਖਾਲਿਸਤਾਨ ਬਣ ਗਿਆ? ਗਲਤੀ ਤਾਂ ਕਰਾਂਗੇ ਜਦੋਂ ਖਾਲਿਸਤਾਨ ਬਣੂਗਾ। ਮੰਗ ਤਾਂ ਕੀਤੀ ਜਾ ਰਹੀ ਹੈ ਖਾਲਿਸਤਾਨ ਦੇ ਜਿਹੜੇ ਨਾਅਰੇ ਵੀ ਲਗਾਏ ਜਾ ਰਹੇ, ਮੰਗ ਕੀਤੀ ਜਾ ਰਹੀ ਹੈ ਖਾਲਿਸਤਾਨ ਦੀ। ਖਾਲਿਸਤਾਨ ਦੀ ਮੰਗ ਬਹੁਤ ਜਾਇਜ਼ ਹੈ। ਸਾਡੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤ ਚੁੱਕੀ ਹੈ ਅਮਨ ਪਸੰਦ ਤਰੀਕੇ ਦੇ ਨਾਲ। ਕਿਸੇ ਨੂੰ ਮੈਂ ਅੱਜ ਭੜਕਾਇਆ ਨਹੀਂ, ਕਿਸੇ ਨੂੰ ਕੋਈ ਦੰਗੇ ਫਸਾਦ ਨਹੀਂ ਕਰਨ ਦਿੱਤੇ। ਬਿਲਕੁਲ ਅਸੀਂ ਅਮਨ ਪਸੰਦ ਤਰੀਕੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਆਪਣੀ ਮੰਗ ਸਕਦੇ ਹਾਂ, ਪਰ ਇਸ ਤਰ੍ਹਾਂ ਜ਼ਲਾਲਤ ਦੇ ਵਿੱਚ ਹਿੰਦੂਤਵਾ ਦੇ ਨੀਚੇ ਹੋ ਕੇ ਨਹੀਂ ਰਹਿਣਾ ਚਾਹੁੰਦੇ, ਜਿਹੜੇ ਸਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਸਾਡੇ ਸਿੱਖਾਂ ਨੂੰ ਕਤਲ ਕਰੀ ਜਾਂਦੇ ਹੈ, ਅਸੈਸੀਨੇਟ ਕਰੀ ਜਾਂਦੇ ਹੈ। ਕੀ ਲੱਗਦਾ ਇਸ ਤਰ੍ਹਾਂ? I'm from the Australian Broadcasting Corporation. It's been months since Nijar's death. What do you think about the lack of charges being laid? Beg your pardon, It's been months since Nijar's death. What do you think about the fact there's been no charges laid still? assassinations abroad. ਦੇਖੋ ਜੀ, Yes. she's saying ਕਿ ਨਿੱਜਰ ਦੀ ਹੱਤਿਆ ਨੂੰ Yes. ਕਈ ਮਹੀਨੇ ਹੋ ਗਏ ਨੇ, ਅਜੇ ਤੱਕ ਕੋਰਟ 'ਚ Yes. ਚਾਰजेस ਨਹੀਂ ਲੱਗੇ। You see, the Indian government is prevailing upon the other countries that we have not done it, but the Americans have proved it. They have sent their president, secretary of state, and national security advisor, FBI director, and your Australia's prime minister was to come on the 26th, but he has cancelled his visit. So all the Five Eyes are very, very anxious that why are Sikhs being assassinated in foreign countries. You are from Australia. ABC Your prime minister has cancelled his visit to Delhi, and so has the Japanese prime minister. They are all members of Quad. So the foreign policy and defense policy of India has failed because of these assassinations of Sikhs. So it's a great thing that has happened, and we want a new world order where Khalistan comes on the stage and on the map. And may I tell you, madam, in World War II, Sikhs have fought with the Australians in the Second and the First World War. And coming up, there's a parliament sitting. Will you be raising this again in parliament coming Yes, up? I will try, but they don't let me speak. You can report that to your ABC, that I tried desperately to speak, but the speaker and the prime minister and the majoritarians, I am just one member against 542 members. So if you people down under give me a little push, maybe I'll triumph. ਮਾਨ ਸਾਹਿਬ ਕੀ ਗੱਲ ਇਹ ਸੰਵਿਧਾਨ ਜਿਹੜਾ ਹੈ ਇਹਨੂੰ ਮੰਨਦੇ ਨਹੀਂ ਆ, ਗਲਤ ਬਣਿਆ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਗਾਂਧੀ ਜੀ ਤੇ ਨਹਿਰੂ ਜੀ ਨੇ, ਉਹਨਾਂ ਨੇ ਕਿਹਾ ਸੀ ਸਿੱਖੋ ਤੁਸੀਂ ਸਾਡੇ ਨਾਲ ਰਲ ਜਾਓ, ਜਦੋਂ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਤਾਂ ਤੁਹਾਨੂੰ ਇਹੋ ਜਿਹਾ ਕਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੇ ਤੁਸੀਂ ਦੇਖ ਲਓ ਕਿ ਇਹੋ ਜਿਹਾ ਨਿੱਘ ਅਸੀਂ ਮਾਣ ਰਹੇ ਹੈ। ਅਸੀਂ ਸੜਕਾਂ ਦੇ ਉੱਤੇ ਫਿਰਦੇ ਹੈ, ਗੰਦਗੀ ਸਾਡੇ ਪੰਜਾਬ ਦੇ ਉੱਤੋਂ ਦੀ ਪਈ ਹੋਈ ਹੈ, ਇੱਥੇ ਮੈਡੀਕਲ ਏਡ ਖਤਮ ਹੋਈ ਪਈ ਹੈ, ਗਰੀਬੀ ਇੰਨੀ ਹੋਈ ਪਈ ਹੈ। ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖੋਲ੍ਹਦੇ ਪਾਕਿਸਤਾਨ ਦੇ ਨਾਲ, ਜਿੰਨਾ ਚਿਰ ਸਾਡਾ ਵਪਾਰ ਨਹੀਂ ਹੁੰਦਾ, ਉਨਾ ਚਿਰ ਪੰਜਾਬ ਦਾ ਜ਼ਿਮੀਂਦਾਰ, ਕਿਸਾਨ, ਮਜ਼ਦੂਰ, ਲਾਲਾ, ਬਾਣੀਆਂ,
ਅਮੀਰ ਨਹੀਂ ਹੋ ਸਕਦੇ ਹੈਗੇ। ਜਿੱਦਣ ਬਾਰਡਰ ਖੁੱਲ੍ਹ ਗਿਆ ਤੁਸੀਂ ਕਹੋਗੇ ਜੀ ਉੱਥੇ ਤਾਂ ਟੈਰਰਿਸਟ ਹੈ, ਪਾਕਿਸਤਾਨ ਤਾਂ ਟੈਰਰਿਜ਼ਮ ਕਰਦਾ ਹੈ। ਪਰ ਚੀਨ ਨੇ 1962 ਦੇ ਵਿੱਚ 40,000 ਸਕੁਆਇਰ ਕਿਲੋਮੀਟਰ ਲੱਦਾਖ ਦੇ ਲੁੱਟੇ ਹੈ। 2020 ਤੇ 2022 ਦੇ ਵਿੱਚ 14,000 ਸਕੁਆਇਰ ਕਿਲੋਮੀਟਰ ਹੋਰ ਲੁੱਟੇ ਹੈ। ਤਾਂ ਉਹਨਾਂ ਦੇ ਨਾਲ ਚੀਨੀਆਂ ਨਾਲ ਤਾਂ ਵਪਾਰ ਹੋ ਰਿਹਾ ਹੈ ਤੇ ਅਸੀਂ ਆਪਣੇ ਭਰਾਵਾਂ ਦੇ ਨਾਲ ਜਿਨ੍ਹਾਂ ਦਾ ਖੂਨ ਆ ਹਿੰਦੂ ਭਰਾ ਨੇ, ਇੱਥੇ ਮੁਸਲਮਾਨ ਹੈ, ਇਹ ਪੰਜਾਬੀ ਹੈ, ਖੂਨ ਸਾਡਾ ਇੱਕੋ ਹੈ, ਪਰ ਸਾਡੇ ਗੇਟ ਕਿਉਂ ਬੰਦ ਕੀਤੇ ਹੋਏ ਹੈ। ਮਾਨ ਸਾਹਿਬ ਤਾਂ ਸਿੱਧੂ ਨੇ ਵੀ ਆਵਾਜ਼ ਉਠਾਈ ਹੈ, ਸਿੱਧੂ ਕਰਤਾਰਪੁਰ ਗਏ ਸੀਗੇ, ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਕਿ ਬਾਰਡਰ ਖੋਲ੍ਹੋ। ਹਾਂ, ਸਾਰੇ ਕਹਿ ਰਹੇ ਆ ਜੀ ਬਾਰਡਰ ਖੋਲ੍ਹੋ। ਦੇਖੋ ਜਿੱਥੇ ਵੀ ਸਿੱਖ ਗਏ ਆ ਨਵੀਆਂ ਜ਼ਮੀਨਾਂ ਨੂੰ ਵਾਹੁਣ ਨੂੰ, ਰਾਜਸਥਾਨ ਜਿੱਧਰ ਜਿੱਧਰ ਨਹਿਰਾਂ ਖੁੱਲ੍ਹੀਆਂ ਉੱਥੇ ਸਿੱਖਾਂ ਨੇ ਜ਼ਮੀਨਾਂ ਲਈਆਂ। ਨਾਲ ਨਾਲ ਮੰਡੀਆਂ ਕਿਹਨਾਂ ਨੇ ਖੋਲ੍ਹੀਆਂ? ਲਾਲੇ ਤੇ ਬਾਣੀਏ ਹਨ, ਸਾਰੇ ਲਾਲੇ ਤੇ ਬਾਣੀਏ। ਰਾਜਸਥਾਨ ਤੋਂ ਅੱਗੇ ਜਿੱਥੇ ਤੱਕ ਰਾਜਸਥਾਨ ਕਨੈਲ ਹੈ ਸਾਰੇ ਆੜਤੀਏ ਲਾਲੇ ਤੇ ਬਾਣੀਏ ਸਾਡੇ ਪੰਜਾਬੀ ਨੇ। ਸੋ ਲਾੜਿਆਂ ਨੂੰ ਕੱਖਾਂ ਦਾ ਡਰ ਹੈ ਹਿੰਦੂਆਂ ਨੂੰ। ਮਾਨ ਸਾਹਿਬ ਜੇ ਮੁੱਖ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਆਵਾਜ਼ ਉਠਾਈ ਗਈ ਹੈ, ਖਾਲਿਸਤਾਨ ਦੀ ਆਵਾਜ਼ ਉਠਾਈ ਗਈ ਹੈ, ਪੰਜਾਬ ਬਣੇਗਾ ਖਾਲਿਸਤਾਨ, ਇਹਨੂੰ ਲੈ ਕੇ ਤੁਹਾਡਾ ਕੀ ਰਿਪੋਰਟ ਹੈ? ਕਿ ਖਾਲਿਸਤਾਨ ਜੇ ਬਣ ਗਿਆ ਤੇ ਤੁਸੀਂ ਬੜਾ ਸੋਹਣਾ ਕੋਟ ਪਾਇਆ ਹੋਇਆ ਹੈ। ਪੰਜਾਬ ਖਾਲਿਸਤਾਨ ਬਣਦਾ ਹੈ ਪੰਜਾਬ ਨੂੰ ਕਿਸ ਫੰਡਾਮੈਂਟਲ ਜੋ ਵੀ ਇੱਥੇ ਹਿੰਦੂ ਤਬਕਾ ਵੀ ਰਹਿ ਰਿਹਾ ਹੈ, ਮੁਸਲਮਾਨ ਭਾਈਚਾਰਾ ਵੀ ਰਹਿ ਰਿਹਾ ਹੈ। ਉਹ ਮੈਂ ਕਿਹਾ ਜਿਵੇਂ ਵਿਲਾਇਤ ਦੇ ਵਿੱਚ ਸਾਰੇ, ਜਿਵੇਂ ਵਿਲਾਇਤ ਦੇ ਵਿੱਚ ਸਾਰੇ ਰਹਿੰਦੇ ਹੈ ਉਸੇ ਤਰ੍ਹਾਂ ਹੀ ਪੰਜਾਬ ਖਾਲਿਸਤਾਨ ਸਾਰੇ ਵਸਣਗੇ। ਅਸੀਂ ਬਿਲਕੁਲ ਕਿਸੇ ਦੇ ਖਿਲਾਫ ਨਹੀਂ ਹੈ। ਹਿੰਦੁਸਤਾਨ ਵਿੱਚ ਵੀ ਤਾਂ ਸਾਰੇ ਰਹਿ ਰਹੇ ਹਾਂ। ਦਲ ਖਾਲਸਾ ਨੇ ਕਿਹਾ ਅਸੀਂ ਸਿਸਟਮ ਦੇ ਖਿਲਾਫ ਲੜ ਰਹੇ ਹਾਂ, ਅਸੀਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਲੜ ਰਹੇ। ਅਸੀਂ ਹਿੰਦੁਸਤਾਨ ਵਿੱਚ ਵੀ ਰਹਿ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਨੂਰ ਵੀ ਦੇਣ ਲੱਗਿਆ ਸੀਗਾ ਵਿਸ਼ਵਨਾਥ ਮੰਦਰ ਨੂੰ, 1.25 ਮਣ ਸੋਨਾ ਵੀ ਦੇ ਦਿੱਤਾ ਕਾਂਸ਼ੀ ਵਿਸ਼ਵਨਾਥ ਮੰਦਰ ਨੂੰ ਬਨਾਰਸ ਦੇ ਵਿੱਚ। ਕਿੱਥੇ ਅਸੀਂ ਫਰਕ ਪਾਇਆ ਜਦੋਂ ਸਾਡੇ ਕੋਲੇ ਰਾਜ ਆਇਆ। ਅਸੀਂ ਸਾਰਿਆਂ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦਪੁਰ ਦੇ ਵਿੱਚ ਇੱਕ ਮੁਸਲਮਾਨਾਂ ਦੇ ਲਈ ਮਸੀਤ ਬਣਾਈ। ਮਹਾਰਾਜਾ ਰਣਜੀਤ ਸਿੰਘ ਨੇ ਲਿਖਾਰੀ ਲਿਆ ਕੇ ਕੁਰਾਨ ਸ਼ਰੀਫ ਲਿਖਾ ਕੇ ਮੁਸਲਮਾਨਾਂ ਦੇ ਵਿੱਚ ਵੰਡੇ। ਮੇਰਾ ਮਤਲਬ ਹੈ ਸਿੱਖ ਰਾਜ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੋਇਆ ਜੋ ਹਿੰਦੂਤਵਾ ਰਾਜ ਦੇ ਵਿੱਚ ਮੁਸਲਮਾਨ, ਈਸਾਈ, ਸਿੱਖ, ਦਲਿਤ ਤੇ ਟਰਾਈਬਲਸ ਦੇ ਨਾਲ ਹੋ ਰਿਹਾ। ਮਾਨ ਸਾਹਿਬ ਇੱਕ ਲਾਸਟ ਸਵਾਲ ਮੇਰਾ ਤੁਹਾਡੇ ਤੋਂ। ਤੁਸੀਂ ਤਾਂ ਇਹ ਭੰਗੜਾ ਪਾਉਂਗੇ ਜਿੱਦਣ ਖਾਲਿਸਤਾਨ ਬਣ ਗਿਆ ਸਰਸਾ, ਦਾੜੀ ਤੁਹਾਡੀ ਹੋਰ ਲੰਬੀ ਹੋਈ ਹੋਊਗੀ। ਮਾਨ ਸਾਹਿਬ ਇੱਕ ਲਾਸਟ ਸਵਾਲ ਹੈ, 2024 ਚ ਐਤਕੀ ਕਿੱਥੋਂ ਨਿਕਲ ਬਜਾਰੇ? ਜਿੱਥੋਂ ਤੁਸੀਂ ਕਹੋਗੇ, ਕਿਵੇਂ? ਤੁਹਾਡਾ ਸਾਥ ਚਾਹੀਦਾ। ਜਿੱਥੋਂ ਦਾ ਮੈਂ ਹੈ ਜੀ, ਇਹ ਮੇਰੀ ਸੀਟ ਤਾਂ ਰਿਜ਼ਰਵਡ ਹੈ। ਜਿੱਥੋਂ ਮੈਂ ਲੜਨਾ ਹੈ ਉਹਨਾਂ ਲੋਕਾਂ ਕੋਲ ਹੀ ਹੱਥ ਜੋੜੂੰਗਾ ਤੇ ਕਦੇ ਮੈਂ ਕਦੇ ਭਗਵੰਤ ਮਾਨ ਦੇ ਖਿਲਾਫ ਗੱਲ ਨਹੀਂ ਕੀਤੀ। ਪਤਾ ਕਿਉਂ ਕਰਕੇ ਉਹ ਮੇਰਾ ਵੋਟਰ ਹੈ। ਹਾਂ, ਵੋਟਰ ਦੇ ਖਿਲਾਫ ਮੈਂ ਨਹੀਂ ਗੱਲ ਕਰਦਾ ਹੁੰਦਾ। ਤੁਹਾਡਾ ਪੁਰਾਣਾ